ਵੀ ਗੱਲਾਂ ਚੱਲਦੀਆਂ ਕਿਉਂਕਿ ਲੋਕ ਅੱਗੇ ਤੋਂ ਅੱਗੇ ਗੱਲ ਜਿਹੜੀ ਸੁਣਦੇ ਆ। ਹੁਣ ਜਦੋਂ ਇੱਥੋਂ ਗੱਲ ਜਾਂਦੀ ਹੈ ਜਿਹੜਾ ਕੋਈ ਬਾਰਡਰ ਤੇ ਆ ਕੇ ਅਸਾਈਲਮ ਦੇ ਲਈ ਅਪਲਾਈ ਕਰਦਾ ਪੇਸ਼ ਹੁੰਦਾ, ਕਿਹਨਾਂ ਦਾ ਨਾ ਬਿਆਨ ਹੁੰਦਾ ਨਾ ਕੁਛ ਹੁੰਦਾ, ਸਿੱਧਾ ਆਉਂਦੇ ਆ, ਬੇਲ ਵੀ ਨਹੀਂ ਪੈਂਦੀ। ਸੋ ਇਦਾਂ ਦੀਆਂ ਚੀਜ਼ਾਂ ਦੇ ਨਾਲ ਆਬਵੀਅਸਲੀ ਜਿਹੜਾ ਬਾਰਡਰ ਦੇ ਉੱਤੇ ਪ੍ਰੈਸ਼ਰ ਵੱਧਦਾ ਆ। ਲੋਕ ਹੋਰ ਬਹੁਤ ਸਾਰੇ ਜਿਹੜੇ ਆਉਂਦੇ ਆ, ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਦਰਸ਼ਕ ਆ ਪੰਜਾਬ ਤੋਂ ਵੀ ਇੰਡੀਆ ਤੋਂ ਵੀ ਆਪਾਂ ਨੂੰ ਦੇਖ ਸੁਣਦੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਦੇਖੋ, ਪਹਿਲਾਂ ਤਾਂ ਏਦਾਂ ਕਿ ਕਈ ਵਾਰੀ ਨਾ ਲੋਕੀ ਕਾਲ ਵੀ ਕਰ ਲੈਂਦੇ ਆ ਕਿ ਰਿਸ਼ਤੇਦਾਰ ਇੱਥੋਂ ਦੀ ਕਿ ਮੇਰੇ ਰਿਸ਼ਤੇਦਾਰ ਨੇ ਆਣਾ ਕਿ ਬਾਰਡਰ ਤੇ ਕੀ ਕਵੇ ਆ ਗਏ। ਤਾਂ ਮੈਂ ਕਿਹਾ ਬਾਰਡਰ ਤੇ ਤੁਹਾਨੂੰ ਵਕੀਲ ਨਹੀਂ ਦੱਸ ਸਕਦਾ ਕਿ ਤੁਸੀਂ ਕੀ ਕਹੋ। ਠੀਕ ਹੈ, ਇਹ ਲਾਅ ਐਂਡ ਰੈਗੂਲੇਸ਼ਨ ਵਾਲੀ ਕੰਟਰੀ ਆ, ਇਹਦੇ ਵਿੱਚ ਵਕੀਲ ਵੀ ਜੇਲ੍ਹ ਜਾ ਸਕਦਾ ਵਾ। ਕੋਈ ਇਮੀਗ੍ਰੇਸ਼ਨ ਲਾਅ ਤੋੜ ਨਹੀਂ ਸਕਦਾ। ਵਕੀਲ ਤੁਹਾਡੀ ਹੈਲਪ ਕਰ ਸਕਦਾ ਕਿ ਇਮੀਗ੍ਰੇਸ਼ਨ ਲਾਅ ਤੁਹਾਡੇ ਕੇਸ ਨੂੰ ਪ੍ਰੈਜ਼ੈਂਟ ਕਰ ਸਕਦਾ ਹੈ ਕਰਨ ਦੇ ਵਿੱਚ। ਸੋ ਕਈ ਵਾਰੀ ਕੰਸਲਟੇਸ਼ਨ ਹੁੰਦੇ ਕਿ ਕੀ ਕਹੀਏ, ਸੋ ਵਕੀਲ ਕੁਛ ਨਹੀਂ ਤੁਹਾਨੂੰ ਦੱਸ ਸਕਦਾ। ਤੁਹਾਡਾ ਜਿਹੜਾ ਆਪਣਾ ਕੇਸ ਆ ਉਹ ਤੁਸੀਂ ਦੱਸਣਾ ਹੁੰਦਾ। ਸੋ ਪਹਿਲਾਂ ਤੁਸੀਂ ਸਾਨੂੰ ਕਨਵਿੰਸ ਕਰਨਾ ਹੁੰਦਾ ਕਿ ਤੁਹਾਡਾ ਕੇਸ ਹੈਗਾ, ਕਿ ਬੰਦਾ ਇੰਨੇ ਜੋਗਾ ਹੈਗਾ ਕਿ ਇਹਨੂੰ ਆਪਾਂ ਰਿਪਰੈਜ਼ੈਂਟ ਕਰੀਏ, ਕਿ ਇਹਦੇ ਕੇਸ 'ਚ ਦਮ ਆ। ਠੀਕ ਹੈ। ਸੋ ਪਹਿਲਾਂ ਤਾਂ ਤੁਹਾਨੂੰ ਜਦੋਂ ਤੁਸੀਂ ਬਾਰਡਰ ਟੱਪੋ ਤੁਹਾਨੂੰ ਆਪਣਾ ਸਾਰਾ ਪਤਾ ਹੋਣਾ ਚਾਹੀਦਾ, ਡੇਟਸ ਕੀ, ਮੈਂ ਕਿਹੜੇ ਸ਼ਹਿਰ ਆ, ਕਿੰਨੇ ਸਾਲ ਮੈਂ ਪੜ੍ਹਾਈ ਕੀਤੀ, ਕਾਲਜ ਕਦੋਂ ਗਿਆ, ਮੈਂ ਕਿਹੜੀ ਤਰੀਕ ਨੂੰ ਗ੍ਰੈਜੂਏਟ ਹੋਇਆ, ਅਗਰ ਤੁਸੀਂ ਕੋਈ ਪਾਰਟੀ 'ਚ ਪਾਰਟੀਸਪੇਸ਼ਨ ਕੀਤੀ ਆ, ਪਾਰਟੀ ਦਾ ਪੂਰਾ ਨਾਮ ਕੀ ਆ, ਪਾਰਟੀ ਕਦੋਂ ਫਾਰਮ ਹੋਈ ਸੀਗੀ, ਪਾਰਟੀ ਦਾ ਏਜੰਡਾ ਕੀ ਆ, ਕੀ ਕਰਦੇ ਨੇ ਉੱਥੇ, ਐਕਟੀਵਿਟੀਜ਼ ਕੀ ਆ। ਤੇ ਉਹਨਾਂ ਨੂੰ ਕੋਈ ਏਦਾਂ ਨਹੀਂ ਕਿ ਤੁਸੀਂ ਸੇਵਾ ਕੀਤੀ ਜਾਂ ਲੰਗਰ ਦੀ ਜਾਂ ਕੁਰਸੀਆਂ ਲਾਈਆਂ, ਉਹਨਾਂ ਦੇ ਵਿੱਚ ਸਰਕਾਰ ਨੂੰ, ਅਮਰੀਕਾ ਨੂੰ ਕੋਈ ਦਿਲਚਸਪੀ ਨਹੀਂ ਕਿ ਤੁਸੀਂ ਕਿੰਨੇ ਚੰਗੇ ਇਨਸਾਨ ਆ। ਉਹ ਇਹ ਦੇਖਦੇ ਆ ਕਿ ਬੰਦੇ ਨੂੰ ਉਹਦੀ ਰੇਸ ਕਰਕੇ, ਰਿਲੀਜਨ ਕਰਕੇ ਜਾਂ ਪੋਲੀਟੀਕਲ ਓਪੀਨੀਅਨ ਕਰਕੇ ਕੋਈ ਖਤਰਾ ਤਾਂ ਨਹੀਂ ਹੈਗਾ, ਜਿਹਦੇ ਕਰਕੇ ਉਹਨੂੰ ਜਾਂ ਤਾਂ ਪਹਿਲਾਂ ਪੁਰਾਣੇ ਟਾਈਮਾਂ 'ਚ ਟਾਰਗੇਟ ਕੀਤਾ ਗਿਆ ਹੋਵੇ ਜਾਂ ਆਉਣ ਵਾਲੇ ਟਾਈਮਾਂ ਦੇ ਵਿੱਚ ਟਾਰਗੇਟ ਕੀਤਾ ਜਾਊਗਾ। ਸੋ ਉਹਨਾਂ ਦਾ ਜਿਹੜਾ ਵੀ ਤੁਹਾਨੂੰ ਸਵਾਲ ਪੁੱਛਦੇ ਆ ਕਿ ਤੁਸੀਂ ਕੀ ਗਤੀਵਿਧੀਆਂ ਕੀਤੀਆਂ, ਠੀਕ ਹੈ, ਉਹ ਤੋਂ ਇਹ ਦੇਖਣਾ ਚਾਹੁੰਦੇ ਆ ਕਿ ਇਹ ਬੰਦਾ ਕਿਸ ਲੈਵਲ ਤੇ ਇਨਵੋਲਵ ਸੀਗਾ। ਹਾਂ, ਕਿ ਇੱਕ ਨਾਰਮਲ ਜਿਹਾ ਵਰਕਰ ਸੀਗਾ ਕਿ ਇੱਕ ਹਾਈ ਲੈਵਲ ਐਕਟਿਵ ਵਰਕਰ ਸੀਗਾ, ਵੀ ਵਾਕਈ ਇਹਦੇ ਪਿੱਛੇ ਜਾਣਗੇ ਜਾਂ ਨਹੀਂ ਜਾਣਗੇ। ਹਾਂ, ਸੋ ਕਈ ਵਾਰੀ ਲੋਕਾਂ ਨੇ ਗਤੀਵਿਧੀਆਂ ਕੀਤੀਆਂ ਹੁੰਦੀਆਂ ਪਰ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾਉਂਦੇ। ਸੋ ਉਹਦੇ ਵਿੱਚ ਇਹ ਹੈ ਕਿ ਤੁਸੀਂ ਇੱਕ ਵਾਰੀ ਪਹਿਲਾਂ ਆਪਣੇ ਆਪ ਨੂੰ ਪਹਿਲਾਂ ਪੁੱਛੋ ਕਿ ਜੇ ਮੇਰੇ ਕੋਲ ਆਹ ਸਵਾਲ ਪੁੱਛਿਆ ਜਾਊਗਾ ਤਾਂ ਮੈਂ ਕਿੱਦਾਂ ਉਹਦਾ ਜਵਾਬ ਦੇਣਾ, ਰਾਈਟ। ਠੀਕ ਹੈ। ਤਾਂ ਜੇ ਤੁਸੀਂ ਉਹ ਸਾਰੇ ਜਵਾਬ ਦਿੰਦੇ ਆ, ਫਿਰ ਤੁਹਾਨੂੰ ਜਦੋਂ ਹਮਲਿਆਂ ਬਾਰੇ ਕਿਸੇ ਚੀਜ਼ ਬਾਰੇ ਪੁੱਛਦੇ ਆ ਤਾਂ ਤੁਹਾਨੂੰ ਸਾਰੀ ਜਿਹੜੀ ਡਿਟੇਲਸ ਆ ਉਹ ਐਕੂਰੇਟਲੀ ਆਉਣੀਆਂ ਚਾਹੀਦੀਆਂ ਕਿ ਕੌਣ ਸੀਗੇ, ਕਿਹੜੀ ਪਾਰਟੀ ਦੇ ਸੀਗੇ, ਉਹ ਪਾਰਟੀ ਦਾ ਲੋਗੋ ਕੀ ਆ। ਮੇਨ ਜਿਹੜਾ ਸਵਾਲ ਆ ਜਿਹੜੇ ਲੋਕੀ ਨਹੀਂ ਦੱਸ ਪਾਉਂਦੇ, ਉਹ ਕਹਿੰਦੇ ਕਿ ਤੈਨੂੰ ਕੀ ਕਿਹਾ ਉਹਨਾਂ ਨੇ, ਇਹ ਨਹੀਂ ਦੱਸ ਪਾਉਂਦੇ ਕਿ ਤੈਨੂੰ ਮਾਰਿਆ ਤਾਂ ਹੈ ਪਰ ਉਹਨਾਂ ਸਾਨੂੰ ਕੀ ਫਰਕ ਪੈਂਦਾ, ਕੇਸ ਗੱਲੋਂ ਮਾਰਿਆ, ਕਿਉਂ ਤੇਰੇ ਪਿੱਛੇ ਆ, ਕਿਉਂ ਤੇਰੇ ਪਿੱਛੇ ਆਏ। ਉਹ ਚੀਜ਼ ਬਾਰੇ ਤੁਹਾਨੂੰ ਡਿਟੇਲ ਪਤਾ ਹੋਣੀ ਚਾਹੀਦੀ ਆ। ਫਿਰ ਉਹ ਦੂਸਰਾ ਪੁੱਛਦੇ ਆ ਕਿ ਤੁਸੀਂ ਹੋਰ ਕਿਸੇ ਸਟੇਟ 'ਚ ਕਿਉਂ ਨਹੀਂ ਜਾ ਸਕਦੇ, ਰਾਈਟ। ਤੇ ਉਹਦੇ ਵਿੱਚ ਕਈਆਂ ਨੂੰ ਜਵਾਬ ਨਹੀਂ ਦੇਣਾ ਆਉਂਦਾ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਦਾ ਜਵਾਬ ਇਹ ਆ ਕਿ ਲੋਕਾਂ ਨੂੰ ਉਹ ਧੁੱਪ ਕਾਫੀ ਜ਼ਿਆਦਾ ਐਕਚੁਅਲੀ ਆ ਰਹੀ ਹੈ। ਚਲੋ ਸਿੱਧਾ ਸੂਰਜ, ਇਹਦੇ ਨਾਲ ਇਹ ਵੀ ਦੱਸਦੇ ਜਾਈਏ ਅਪਡੇਟ ਵੈਦਰ ਹੀ ਕਰ ਜੀਏ। ਪਹਿਲਾਂ ਠੰਡ ਸੀਗੀ, ਸੂਰਜ ਹੁਣ ਬੱਦਲਾਂ ਦੇ ਵਿੱਚੋਂ ਲਿਸ਼ਕਣਾ ਸ਼ੁਰੂ ਹੋਇਆ ਆ। ਸੋ ਬੈਟਰ ਹੋ ਰਿਹਾ ਆ ਮੌਸਮ। ਕਹਿੰਦੇ ਆ ਦੁਪਹਿਰੋਂ ਬਾਅਦ ਮੇ ਵੀ ਮੀਂਹ ਪੈਣਾ ਆ, ਪਰ ਜਿੱਦੀ ਬੱਦਲ ਹਵਾ ਆ ਸ਼ਾਇਦ ਉੱਡ ਵੀ ਜਾਵੇ, ਮੇ ਵੀ ਥੋੜਾ ਬਹੁਤਾ ਪੈ ਜਾਵੇ। ਬਟ ਚਲੋ ਵੀ ਨਾਈਸ ਵੈਦਰ ਹੁੰਦਾ ਕੱਲ ਵਾਸਤੇ। ਕੱਲ ਨੂੰ ਬਿਲਕੁਲ ਸਾਫ਼ ਆ, ਕੱਲ ਨੂੰ ਕੋਈ ਪ੍ਰੋਬਲਮ। ਸਾਡਾ ਸ਼ੋਅ ਇਹ ਲਾਈਟ ਲੈਵਲ ਤੇ ਹੀ ਆ, ਕੋਈ ਬੜਾ ਸੀਰੀਅਸ ਨਹੀਂ। ਸੋ ਅਟਾਰਨੀ ਜੀ ਆਪਾਂ ਪੁੱਛਣਾ ਹੈ ਵੀ ਕਿੱਦਾਂ ਦੀਆਂ ਸਟੋਰੀਆਂ ਜਿਹੜੀਆਂ, ਕੋਈ ਫਨੀ ਸਟੋਰੀ ਦੱਸੋ ਤੇ ਜਦੋਂ ਕੋਰਟ ਦੇ ਵਿੱਚ ਕੀ ਵਾਪਰਿਆ ਉਹਨੂੰ। ਇੱਕ ਚੀਜ਼ ਇਸ ਤੋਂ ਪਹਿਲਾਂ, ਸਟੋਰੀ ਸੁਣਨ ਤੋਂ ਪਹਿਲਾਂ ਇਹ ਮੈਂ ਦੱਸਦਾ ਜਾਵਾਂ ਵੀ ਕੱਲ ਵੀ ਹੋਰ ਬਹੁਤ ਸਾਰੇ ਜਿਹੜੇ ਆਪਾਂ ਨੂੰ ਸਰੋਤੇ ਮਿਲੇ, ਕਹਿੰਦੇ ਭਾਜੀ ਵੀ ਮੇਰਾ ਆਹ ਵਕੀਲ ਸੀ, ਉਹ ਸੀ, XYZ ਜਿਹੜਾ ਵੀ ਸੀਗਾ, ਪਰ ਤੁਹਾਡਾ ਸ਼ੋਅ ਸੁਣ ਕੇ ਅਸੀਂ ਉਹਨੂੰ ਸਵਾਲ ਵੀ ਪੁੱਛੇ, ਉਹਨਾਂ ਤੋਂ ਪਤਾ ਲੱਗਾ, ਉਹਨਾਂ ਨੂੰ ਵੀ ਲੱਗਾ ਯਾਰ ਮੇਰਾ ਜਿਹੜਾ ਕਸਟਮਰ ਆ ਹੁਣ ਮੋਰ ਅੰਡਰਸਟੈਂਡਿੰਗ ਤੇਜ਼ ਹੋ ਗਿਆ ਆ, ਇਹਨੂੰ ਪਤਾ ਲੱਗ ਗਿਆ ਆ। ਤੇ ਕਹਿੰਦਾ ਮੈਨੂੰ ਉਹਦੇ ਵਿੱਚ ਜਾ ਕੇ ਸੌਖਾ ਵੀ ਹੋਇਆ ਵੀ ਮੈਂ ਅਦਾਲਤ ਵਿੱਚ ਜਦੋਂ ਪੇਸ਼ ਹੋਇਆ ਕਿੱਦਾਂ ਕਹਿਣਾ, ਕਿਵੇਂ ਬੋਲਣਾ। ਸੋ ਜਦੋਂ ਤੁਸੀਂ ਇਨਸਾਈਡ ਦਾ ਸਿਨੈਰੀਓ ਐਕਸਪਲੇਨ ਕਰਦੇ ਆ, ਉਹਦੇ ਨਾਲ ਜਿਹੜੇ ਅਸਾਈਲਮ ਵਾਲੇ ਕੇਸ ਵਾਲੇ ਉਹਨਾਂ ਨੂੰ ਬਹੁਤ ਫਾਇਦਾ ਜਿਹੜਾ ਹੁੰਦਾ ਆ। ਇਹ ਡਿਸਕਲੇਮਰ ਕਹਿ ਦਈਏ ਭਾਈ, ਇੱਥੇ ਕਿਸੇ ਦੀ ਕੋਈ ਬੇਇੱਜ਼ਤੀ ਕਰਨ ਦਾ ਨਹੀਂ ਆ, ਇਹ ਜਸਟ ਲਾਈਕ ਫਨੀ ਪਾਰਟ ਆ ਵੀ ਇਹ ਵੀ ਇੱਕ ਪਾਰਟ ਆਫ ਲਾਈਫ ਆ, ਪਾਰਟ ਆਫ ਸਟੋਰੀ ਆ। ਇਹ ਸਟੋਰੀ ਨੂੰ ਜਿਹੜਾ ਅਸੀਂ ਦੱਸਣ ਲੱਗੇ ਆ। ਹਾਂਜੀ,